With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਵੀਰ ਮੇਗਰਾ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਖਾਲਸੇ ਦਾ ਜਨਮ ਦਿਹਾੜਾ 14 ਅਪ੍ਰੈਲ ਹੈ। ਇਸ ਖੁਸ਼ੀ ਵਿੱਚ ਦਾਸ ਵੱਲੋਂ ਨਿਮਾਣੀ ਜੀ ਕੋਸ਼ਿਸ਼। ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਇੱਕ ਬਹੁਤ ਵੱਡਾ ਸੰਗਤਾਂ ਦਾ ਇਕੱਠ ਬੁਲਾਇਆ ਸੀ। ਜੱਟ, ਸ਼ੀਬਾ, ਨਾਈ, ਚਮਾਰ ਇਹਨਾਂ ਨੂੰ ਸਭ ਨੂੰ ਇੱਕ ਥਾਂ ਬਿਠਾ ਕੇ ਜਾਤ ਪਾਤ ਦਾ ਭੇਦ ਮਿਟਾਇਆ ਜੀ। ਫਿਰ ਸਤਿਗੁਰੂ ਜੀ ਨੇ ਸੰਗਤਾਂ ਦੇ ਸਾਹਮਣੇ ਆ ਕੇ ਇੱਕ ਇੱਕ ਕਰਕੇ 5 ਸੀਸ ਮੰਗ ਕੇ ਇੱਕ ਅਨੋਖਾ ਖੇਲ ਰਚਾਇਆ ਸੀ। 5 ਸਿੱਖਾਂ ਨੂੰ ਅੰਮ੍ਰਿਤ ਛਕਾ ਕੇ 5 ਵਿੱਚ ਆਪ ਸਮਾਇਆ ਸੀ। ਸਤਿਗੁਰ ਦੀ ਕਿਰਪਾ ਨਾਲ ਖਾਲਸੇ ਦਾ 317ਵਾਂ ਜਨਮ ਦਿਹਾੜਾ ਆਇਆ ਜੀ। ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਤਿਗੁਰੂ ਜੀ ਦੇ, ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗਿੱਦੜਾਂ ਤੋਂ ਸ਼ੇਰ ਬਣਾਇਆ ਜੀ। ਸਾਰੇ ਸਿੱਖ ਜਗਤ ਨੂੰ ਹੁਣ ਵਧਾਈਆਂ, ਖਾਲਸੇ ਦਾ 317ਵਾਂ ਜਨਮ ਦਿਹਾੜਾ ਆਇਆ ਜੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਉੱਤੇ ਬਖਸ਼ਿਸ਼ ਕਰਕੇ 317 ਸਾਲ ਪਹਿਲਾਂ ਆਪਣੀ ਜਾਨ ਤੋਂ ਪਿਆਰਾ ਖਾਲਸਾ ਪੰਥ ਸਜਾਇਆ ਜੀ। ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਅੰਮ੍ਰਿਤ ਛਕ ਕੇ 300 ਸਾਲ ਪਹਿਲਾਂ ਸਿੱਖਾਂ ਵਿੱਚ ਪੂਰਾ ਜੋਸ਼ ਆਇਆ ਸੀ। 1705 ਤੋਂ ਲੈ ਕੇ 1805 ਤੱਕ ਮੁਗਲਾਂ ਨਾਲ ਲੜ ਕੇ ਮਹੰਤਾਂ ਨੂੰ ਇੱਕ ਪਾਸੇ, 1947 ਵਿੱਚ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਇਆ ਸੀ। ਸਤਿਗੁਰ ਜੀ ਦੀ ਬਖਸ਼ਿਸ਼ ਹੋਈ ਅੰਮ੍ਰਿਤ ਛਕ ਕੇ ਹੁਣ ਫਿਰ ਸਿੰਘ ਸਿੰਘਣੀਆਂ ਭਾਰਤ ਦੇ ਬ੍ਰਾਹਮਣਵਾਦ, RSS ਆਤੰਕਵਾਦੀ ਬ੍ਰਾਹਮਣ ਆਪਣੀਆਂ ਧੋਤੀਆਂ ਚੁੱਕ ਕੇ ਭਾਰਤ ਵਿੱਚੋਂ ਬਾਹਰ ਨੂੰ ਭਜਾਉਣਗੇ। TV 84 ਦੀ ਟੈਕਨੀਕਲ ਟੀਮ ਮਾਂ ਹੈ TV 84 ਦੀ। ਇਹਨਾਂ ਤੋਂ ਬਿਨਾਂ TV 84 ਇੱਕ ਕਦਮ ਵੀ ਨਹੀਂ ਚੱਲ ਸਕਦਾ। ਖਾਲਿਸਤਾਨ ਹੈ ਮੰਜ਼ਿਲ ਸਾਡੀ। TV 84 ਦੀ ਟੈਕਨੀਕਲ ਟੀਮ ਦੇ ਸਹਿਯੋਗ ਤੋਂ ਬਿਨਾਂ ਸਾਨੂੰ ਖਾਲਿਸਤਾਨ ਨਹੀਂ ਮਿਲ ਸਕਦਾ। ਅਸੀਂ ਆਸ ਕਰਦੇ ਹਾਂ ਕਿ TV 84 ਦੀ ਟੈਕਨੀਕਲ ਟੀਮ ਇਸੇ ਤਰ੍ਹਾਂ ਬੇਖੌਫ ਹੋ ਕੇ ਚੱਲਦੀ ਰਹੇਗੀ। ਖਾਲਿਸਤਾਨ ਦੀ ਪ੍ਰਾਪਤੀ ਲਈ ਸਾਡੇ ਨਾਲ ਮਿਲ ਕੇ ਖਾਲਿਸਤਾਨ ਦੀ ਆਜ਼ਾਦੀ ਲਈ ਆਪਣੇ ਖੂਨ ਦੀ ਇੱਕ ਇੱਕ ਬੂੰਦ ਬਹਾਵਾਂਗੇ। TV 84 ਅਤੇ TV 84 ਦੀ ਟੈਕਨੀਕਲ ਟੀਮ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਮੇਘਰਾਜ ਸਿੰਘ ਹੋਰਾਂ ਨੇ
ਪਹਿਲਾਂ ਤਾਂ ਟੈਕਨੀਕਲ ਟੀਮ ਨੂੰ ਜਿਹੜਾ ਪਿਛਲੀ ਵਾਰੀ ਮੈਂਸ਼ਨ ਨਹੀਂ ਸੀ ਕੀਤਾ, ਐਤਕੀ ਹਟਦਾ ਹੀ ਨਹੀਂ ਮੈਂਸ਼ਨ ਕਰਨੋਂ। ਉਹ ਪਿਛਲਾ ਜਿਹੜੀ ਹੈ ਸਾਰੀ ਮਾਫੀ ਮੰਗ ਲਈ ਆ ਉਹਨਾਂ ਨੇ, ਜਿਹੜੀ ਉਹਨਾਂ ਨੇ ਇੱਥੇ ਆ ਕੇ ਜਦੋਂ ਹਿੱਸਾ ਵੀ ਬਣੇ ਉਹਨਾਂ ਨੂੰ ਆਨਰ ਵੀ ਕੀਤਾ ਗਿਆ ਫੰਡ ਰੇਜ਼ਿੰਗ ਗਾਲਾ ਤੇ ਜੀ। ਫਿਰ ਉਹਨਾਂ ਨੇ ਸਾਨੂੰ ਈਮੇਲ ਲਿਖੀ ਸੀ ਤੇ ਉਹ ਭੁੱਲ ਗਏ ਸੀ ਟੈਕਨੀਕਲ ਟੀਮ ਨੂੰ ਡਿਸਕ੍ਰਾਈਬ ਕਰਨਾ। ਉਹਨਾਂ ਨੇ ਹੁਣ ਟੈਕਨੀਕਲ ਟੀਮ ਦਾ 1 ਸਾਲ ਦਾ ਕੰਮ ਕਰਤਾ, ਹੁਣ ਸਾਲ ਭਰ ਟੈਕਨੀਕਲ ਟੀਮ ਵਾਲੇ ਨਾ ਕਹਿਣ ਵੀ ਸਾਡੀ ਸ਼ਲਾਘਾ ਨਹੀਂ ਹੋਈ। ਸਾਡੀ ਸ਼ਲਾਘਾ ਨਹੀਂ ਜੀ। ਇਹਨਾਂ ਨੇ ਬੇਸ਼ੱਕ ਲਿਖਣ ਦਾ ਅੰਦਾਜ਼ ਵਾਰਤਕ ਹੈ, ਪਰ ਵਾਰਤਕ ਦੇ ਵਿੱਚ ਵੀ ਪੋਇਟਰੀ ਹੈ ਜੀ, ਔਰ ਇਸ ਨੂੰ ਖੁੱਲੀ ਕਵਿਤਾ ਵੀ ਅਸੀਂ ਕਹਿ ਸਕਦੇ ਹਾਂ, ਜਿਸ ਦੇ ਬਾਨੀ ਪ੍ਰੋਫੈਸਰ ਪੂਰਨ ਸਿੰਘ ਨੇ ਜੀ। ਔਰ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਜਿਹੜਾ ਅੰਮ੍ਰਿਤ ਦਾ ਕਨਸੈਪਟ ਹੈ, ਹੁਣ ਇਹ ਜਿਹੜਾ 317ਵਾਂ ਜਾਂ 318ਵਾਂ, ਇਹ ਥੋੜਾ ਜਿਹਾ ਭੁਲੇਖਾ ਇਸ ਲਈ ਹੁੰਦਾ ਹੈ ਕਿ ਇੱਕ ਅਮਰੀਕਨ ਸਿਸਟਮ ਦੀ ਕੈਲਕੂਲੇਸ਼ਨ ਇੱਕ ਸਾਡੀ ਹੈ। ਜੇ ਅਸੀਂ 1699 ਤੋਂ 1700 ਐਂਡ ਤੇ ਗਿਣਾਂਗੇ ਤਾਂ 1 ਸਾਲ ਬਣਦਾ ਹੈ, ਉਸ ਲਿਹਾਜ਼ ਨਾਲ 317ਵਾਂ। ਪਰ ਜੇ ਅਸੀਂ ਪ੍ਰਗਟ ਦਿਵਸ ਨੂੰ ਜਿਵੇਂ ਅਸੀਂ ਜਨਮ ਦਿਨ ਬੱਚੇ ਦਾ ਪਹਿਲਾ ਮੰਨਦੇ ਤੇ ਫਿਰ ਇਹ 1699 ਤੋਂ ਜੇ ਕਾਊਂਟ ਕਰੀਏ ਕਿ ਵੀ ਅੱਜ ਪ੍ਰਗਟ ਦਿਵਸ ਹੈ, ਫਿਰ 1700 ਦੂਸਰਾ, ਫਿਰ ਇਹ 318ਵਾਂ ਹੋਏਗਾ। ਪਰ ਅਸੀਂ ਜਸਟ ਇੱਕ ਇਹਨੂੰ ਮੈਂਸ਼ਨ ਹੀ ਕੀਤਾ। ਉਹਨਾਂ ਨੇ ਕਿਹਾ ਵੀ ਕਿਵੇਂ ਕਿ ਜ਼ਾਤ ਪਾਤ ਦਾ ਜਿਹੜਾ ਫਰਕ ਸੀ ਉਸ ਨੂੰ ਗੁਰੂ ਨੇ ਮਿਟਾਇਆ, ਇੱਕੋ ਅੰਮ੍ਰਿਤ ਦੇ ਬਾਟੇ ਨੂੰ ਮੂੰਹ ਲਵਾਇਆ, ਇਕੱਠੇ ਬੈਠ ਕੇ ਕੜਾ ਜਿਹੜਾ ਉਹ ਛਕਣ ਦਾ ਜਿਹੜਾ ਪਾਰਟ ਹੁੰਦਾ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਿੰਘਾਂ ਸਿੰਘਣੀਆਂ ਨੂੰ ਜਾਣਦੇ ਨੇ। ਸੋ ਮਕਸਦ ਇਹ ਸੀ ਕਿ ਕੋਈ ਵੀ ਭਰਮ ਭੇਦ ਨਾ ਰਹੇ ਜਦੋਂ ਅਸੀਂ ਔਰ ਜਿਹੜਾ ਗੁਰੂ ਦੀ ਇਸ ਬਖਸ਼ਿਸ਼ ਨੂੰ ਲੈਂਦਾ ਸੀ ਉਹਨੂੰ ਗੁਰ ਭਾਈ ਕਹਿੰਦੇ ਆ ਕਿ ਭਾਈ ਇਹ ਸਾਡਾ ਭਾਈ ਹੈ, ਭੈਣ ਹੈ। ਔਰ ਇਹ ਜਿਹੜੀ ਸਾਂਝ ਸੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਔਰ ਖੰਡਾ ਬਾਟਾ ਜ਼ਾਹਰ ਹੈ, ਖੰਡਾ ਵੀ ਸਰਬਲੋਧ ਹੈ, ਬਾਟਾ ਵੀ ਸਰਬਲੋਧ ਹੈ। ਇਹ ਆਇਰਨ ਵਿਲਡ ਪੀਪਲ ਕਿ ਤੁਹਾਡੀ ਜਿਹੜੀ ਵਿਲ ਹੈ ਉਹ ਸਟਰੋਂਗ ਲਾਈਕ ਦਾ ਸਟੀਲ। ਔਰ ਹੁਣ ਵੀ ਅੰਗਰੇਜ਼ੀ ਚ ਵੀ ਜਿਹੜਾ ਬੰਦਾ ਬਹੁਤ ਦੁੱਖ ਸੁੱਖ ਨੂੰ ਕਹਿੰਦਾ ਜੀ ਹੀ ਹੈਜ਼ ਨਰਵਸ ਆਫ ਆਇਰਨ ਔਰ ਸਟੀਲ ਨਰਵਸ, ਕਿ ਤੁਹਾਡੀਆਂ ਨਾੜੀਆਂ ਸਟੀਲ ਵਰਗੀਆਂ ਹੋਣ। ਸੋ ਜਿਹਨੇ 5 ਘੁੱਟ ਅੰਮ੍ਰਿਤ ਦੇ, ਜਿਸ ਦੇ 5 ਚੁਲੇ ਉਸ ਦੇ ਅੰਦਰ, 5 ਉਸ ਦੇ ਕੇਸਾਂ 'ਚ, 5 ਨੇਤਰਾਂ ਤੇ, ਔਰ ਉਹ ਪਾਣੀ ਸਤਲੁਜ ਦਾ ਜਿਸ 'ਚ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਅਲਟੀਮੇਟਲੀ ਇਹ ਬਾਣੀ ਰੂਪੀ ਅੰਮ੍ਰਿਤ ਜਦੋਂ ਉਸ ਆਬੇ ਹਯਾਤ ਦਾ ਰੂਪ ਉਸ ਖੰਡੇ ਬਾਟੇ ਦੇ ਨਾਲ ਜਿਹੜਾ ਉਸ ਦੀ ਛੋਹ ਹੈ, ਔਰ 5 ਜਿਹੜੇ ਸਿੰਘ ਨੇ ਪਹਿਲਾਂ ਤਾਂ ਗੁਰੂ 10ਵੇਂ ਪਾਤਸ਼ਾਹ ਨੇ ਤਿਆਰ ਕੀਤਾ, ਔਰ ਅਸੀਂ ਇਸ ਦਿਨ ਖਾਲਸੇ ਦੀ ਮਾਤਾ ਸਾਹਿਬ ਕੌਰ ਜਿਨ੍ਹਾਂ ਨੇ ਉਸ ਅੰਮ੍ਰਿਤ ਦੇ ਵਿੱਚ ਪਤਾਸੇ ਪਾਏ। ਔਰ ਇਸ ਤਰੀਕੇ ਨਾਲ ਜਿਹੜਾ ਜਦੋਂ ਅਸੀਂ ਖਾਲਸੇ ਦੀ ਮਾਂ, ਖਾਲਸੇ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਇਹ ਪੜ੍ਹਦੇ ਹਾਂ, ਯਾਦ ਕਰਦੇ ਹਾਂ, ਤੇ ਫਿਰ ਸਾਹਮਣੇ ਉਹ ਸਾਰਾ ਸਾਕਾ ਜਿਹੜਾ ਉਹ ਵਾਕਿਆ ਉਹ ਇਤਿਹਾਸਕ ਸਾਡੀਆਂ ਅੱਖਾਂ ਸਾਹਮਣੇ ਆਉਂਦਾ। ਔਰ ਇਹਨਾਂ ਨੇ ਇਤਿਹਾਸ 1699 ਤੋਂ 1705 ਤੱਕ ਕਿਵੇਂ ਮੁਗਲਾਂ ਨੂੰ ਭਜਾਇਆ, ਸਿੱਖ ਰਾਜ ਆਇਆ, 1849 ਤੋਂ 1947 ਤੱਕ ਅੰਗਰੇਜ਼ਾਂ ਨੂੰ ਭਜਾਇਆ, ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਆਤੰਕਵਾਦੀ ਅੱਜ ਦੇ ਹਿੰਦੂਤਵੀ ਨੇ ਇਹਨਾਂ ਨੂੰ ਵੀ ਜਿਹੜਾ ਖਾਲਸਾ ਭਜਾਏਗਾ, ਔਰ ਬੇਖੌਫ ਹੋ ਕੇ ਸਾਨੂੰ ਇਸ ਮੰਜ਼ਿਲ ਵੱਲ ਵੱਧਦੇ ਰਹਿਣ ਦੀ ਲੋੜ ਹੈ, ਔਰ ਇੱਕ ਇੱਕ ਬੂੰਦ ਅਸੀਂ ਇਸ ਦੇ ਲਈ ਕੁਰਬਾਨ ਕਰੀਏ। ਇਹ ਵੀਰ ਮੇਘਰਾਜ ਸਿੰਘ ਦਾ ਕਹਿਣਾ ਹੈ। ਸੋ ਇਹਨਾਂ ਦੀ ਅੱਜ ਕਾਲ ਵੀ ਆਈ ਸੀ, ਮੁਬਾਰਕਬਾਦ ਦਿੰਦੇ ਹਾਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਕਿਉਂਕਿ ਪਹਿਲੀ ਵਿਸਾਖ ਹੈ ਔਰ ਪਹਿਲੀ ਵਿਸਾਖ ਸ਼ੁਰੂਆਤ ਹੈ ਮਹੀਨੇ ਦੀ, ਜਿਵੇਂ ਮੈਂ ਅਕਸਰ ਇਹ ਦੱਸਦਾ ਕਿ ਗੁਰੂ ਗ੍ਰੰਥ ਸਾਹਿਬ 'ਚ 2 12ਵਾਂ ਨੇ, ਇੱਕ 12ਵਾਂ ਮਾਝ ਹੈ 5ਵੇਂ ਪਾਤਸ਼ਾਹ ਦਾ, ਔਰ ਇੱਕ 12ਵਾਂ ਤੁਖਾਰੀ ਹੈ ਪਹਿਲੇ ਪਾਤਸ਼ਾਹ ਦਾ। ਔਰ 12ਵਾਂ ਮਾਝ ਦੀ ਤਾਂ ਅਕਸਰ ਵਿਚਾਰ ਹੁੰਦੀ ਹੈ, ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ, ਇਸ ਦੇ ਨਾਲ। ਪਰ ਅਸੀਂ ਵਿਚਾਰ ਲਈ 12ਵਾਂ ਤੁਖਾਰੀ ਜਿਸ ਦੀ ਘੱਟ ਚਰਚਾ ਹੈ ਉਸ ਨੂੰ ਚੁਣਦੇ ਹਾਂ ਤਾਂ ਕਿ ਬਾਣੀ ਦੀ ਵਿਚਾਰ ਹੋਏ, ਬਾਣੀ ਦੀ ਚਰਚਾ ਹੋਏ। ਔਰ ਵਿਸਾਖ ਮਹੀਨੇ 'ਚ ਇਸ 12ਵਾਂ ਤੁਖਾਰੀ ਦਾ ਇਹ ਸ਼ਬਦ ਹੈ, ਵੈਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖੈ ਹਰ ਦੁਆਰ, ਆਵੋ ਦਇਆ ਕਰੇ, ਘਰ ਆਓ ਪਿਆਰੇ, ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵੈਸਾਖੀ ਪ੍ਰਭ ਪਾਵੈ,
ਸੁਰਤ ਸ਼ਬਦ ਮਨ ਮਨ। ਜੀ ਹੁਣ ਕਿਉਂਕਿ ਚੇਤ ਦੇ ਨਾਲ ਜਿਹੜੇ ਇਹ ਬਸੰਤ ਬਹਾਰ ਸਪਰਿੰਗ ਸੀਜ਼ਨ ਚੱਲ ਰਿਹਾ ਔਰ ਇਸ ਦੇ ਵਿੱਚ ਚਾਰ ਚੁਫੇਰੇ ਕੁਦਰਤ ਪੂਰੀ ਤਰ੍ਹਾਂ ਮੌਲੀ ਹੈ। ਚਾਰ ਚੁਫੇਰਾ ਮਨ ਖਿੜਿਆ ਹਰਿਆ ਬਾਗ, ਜੇ ਬਾਹਰ ਹਰਿਆਵਲ ਹੈ ਚਾਰ ਚੁਫੇਰੇ ਕੁਦਰਤ ਨੇ ਇਵੇਂ ਉਸ ਦੇ ਕੂੜੀਆਂ ਜਿਹੜੇ ਨੇ ਉਸ ਦੇ ਪੱਤੇ ਨਿਕਲਦੇ ਨੇ, ਲਗਰਾਂ ਨੇ, ਮਾਨੋ ਕਿ ਕਿਸੇ ਬਧੂ ਨੇ ਕਿਸੇ ਨਵਵਿਆਹੀ ਵਹੁਟੀ ਨੇ ਸੋਹਣਾ ਵੇਸ ਕੀਤਾ ਹੋਏ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਵਿਸਾਖ ਦਾ ਮਹੀਨਾ ਇਵੇਂ ਹੀ ਹੈ ਜਿਵੇਂ ਕਿ ਡਰੈਸਡ ਲਾਈਕ ਏ ਬ੍ਰਾਈਡ, ਕਿ ਚਾਰ ਚੁਫੇਰਾ ਕੁਦਰਤ ਜਿਹੜੀ ਹੈ ਉਹ ਆਪਣੀ ਖੂਬਸੂਰਤੀ ਦੇ ਵਿੱਚ ਹੈ, ਮੁਕੰਮਲ ਰੰਗ 'ਚ ਹੈ। ਧਨ ਦੇਖਿਆ ਹਰ ਦੁਆਰ ਆਵੋ ਦਇਆ ਕਰੇ। ਧਨ ਇਸਤਰੀ ਨੂੰ ਕਹਿੰਦੇ ਨੇ। ਹੁਣ ਇਹ ਅਲੰਕਾਰ ਇਸਤਰੀ ਪਤੀ ਦਾ ਹੈ, ਇਸਤਰੀ ਪਿਆਰੇ ਦਾ ਹੈ ਔਰ ਇਧਰ ਰੂਹ ਤੇ ਨਿਰੰਕਾਰ ਦਾ, ਕਿ ਇਹ ਰੂਹ ਜਿਹੜੀ ਕਿ ਕੁਦਰਤ ਦੇ ਵਿੱਚ ਉਸ ਨਿਰੰਕਾਰ ਦਾ ਜਲਵਾ ਦੇਖਦੀ ਹੈ, ਉਹ ਇਹ ਲੋਚਾ ਕਰਦੀ ਹੈ ਕਿ ਮੇਰਾ ਪਿਆਰਾ ਪਤੀ, ਮੇਰਾ ਪ੍ਰਭੂ ਕਦੋਂ ਮੇਰੇ ਘਰ ਆਏ, ਆਓ ਦਇਆ ਕਰੇ, ਮੇਰੇ ਤੇ ਰਹਿਮ ਕਰੇ। ਮੈਂ ਬੇਸ਼ੱਕ ਗੁਨਾਹਗਾਰ ਹਾਂ ਪਰ ਪਿਆਰਾ ਮੇਰੇ ਗੁਨਾਹ ਨੂੰ ਨਾ ਚਿਤਾਰੇ ਔਰ ਮੈਨੂੰ ਜਿਹੜਾ ਹੈ ਮੇਰੇ ਦਿਲ ਦੇ ਉੱਤੇ ਜਿਹੜਾ ਉਸ ਪਿਆਰੇ ਦਾ ਵਾਸਾ ਹੋਏ। ਘਰ ਆਓ ਪਿਆਰੇ ਦੁੱਤਰ ਤਾਰੇ। ਹੇ ਮੇਰੇ ਪਿਆਰੇ ਤੂੰ ਮੇਰੇ ਘਰ ਆ, ਮੇਰੇ ਕੋਲ ਆ। ਦੁੱਤਰ ਹੁੰਦਾ ਬੜੀ ਮੁਸ਼ਕਿਲਾਂ ਨਾਲ ਤਰ ਕੇ, ਕੋਈ ਐਸਾ ਦਰਿਆ ਜਿਹਦੇ 'ਚ ਹੜ੍ਹ ਆਏ ਨੇ ਕਿ ਤੂੰ ਉਹ ਸਾਰੀਆਂ ਮੁਸ਼ਕਿਲਾਂ ਨੂੰ ਤਰ ਕੇ ਮੇਰੇ ਕੋਲ ਆ। ਤੁਧ ਬਿਨ ਅੱਡ ਨਾ ਮੋਲੋ, ਜੇ ਤੂੰ ਮੇਰੇ ਕੋਲ ਨਹੀਂ ਹੈ ਤੇ ਮੇਰੀ ਕੀਮਤ ਅੱਧੀ ਕੌਡੀ ਵੀ ਨਹੀਂ ਹੈ। ਅੱਡ ਹੁੰਦਾ ਅੱਧੀ ਕੌਡੀ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ, ਕਿ ਕੌਣ ਤੇਰੀ ਕੀਮਤ ਪਾ ਸਕਦਾ ਹੈ। ਮੈਂ ਤਾਂ ਇਹੀ ਕਹਿੰਦੇ ਆ ਕਿ ਤੂੰ ਹੇ ਗੁਰੂ, ਹੁਣ ਇੱਥੇ ਗੁਰੂ ਦਾ ਲਕਬ ਹੈ, ਜਿਸ ਨੇ ਰੱਬ ਦੇ ਦੀਦਾਰ ਕੀਤੇ ਨੇ, ਜੇ ਗੁਰੂ ਮੈਨੂੰ ਉਹ ਰਸਤਾ ਪਿਆਰੇ ਨਾਲ ਮਿਲਾਣ ਦਾ ਦੱਸ ਦੇ, ਦੇਖ ਦਿਖਾਵੇ ਢੋਲੋ, ਇਹ ਤੇਰਾ ਦਰਸ਼ਨ ਕਰਕੇ ਮੈਂ ਆਪਣੇ ਢੋਲੇ ਨੂੰ, ਆਪਣੇ ਪਿਆਰੇ ਨੂੰ ਮਿਲ ਸਕਾਂ, ਉਸ ਦਾ ਜਿਹੜਾ ਉਸ ਦੇ ਸਾਥ ਨੂੰ ਮੈਂ ਮਾਣ ਸਕਾਂ। ਦੂਰ ਨਾ ਜਾਣਾ ਅੰਤਰ ਮਾਨਾ। ਹੁਣ ਇਹ ਗੁਰੂ ਦੀ ਸਿੱਖਿਆ ਤੇ ਨਿਰੰਕਾਰ ਦੀ ਇਸ ਪ੍ਰੇਮ ਖੇਡ ਨੂੰ ਫਾਈਨਲ ਕਨਕਲੂਜਨ 'ਚ ਲਿਆਂਦਾ ਕਿ ਮੈਂ ਆਪਣੇ ਪਿਆਰੇ ਨੂੰ ਦੂਰ ਨਹੀਂ ਜਾਣਦੀ, ਮੈਂ ਦੂਰ ਨਾ ਜਾਣੇ। ਹੁਣ ਰੱਬ ਦਾ ਹੀ, ਕਿਉਂਕਿ ਸਾਰਾ ਜਿਹੜਾ ਗੁਰਬਾਣੀ ਦੇ ਵਿੱਚ ਇਸਤਰੀ ਪੁਰਖ ਜਾਂ ਪਤੀ ਪਤਨੀ ਜਾਂ ਪਿਆਰੇ ਦਾ ਕਨਸੈਪਟ ਹੈ ਉਹ ਨਿਰੰਕਾਰ ਵਾਚਕ ਹੈ ਕਿ ਮੈਂ ਉਹ ਮੇਰਾ ਪਿਆਰਾ ਮੇਰੇ ਤੋਂ ਦੂਰ ਨਹੀਂ ਹੈ। ਦੂਰ ਨਾ ਜਾਣਾ ਅੰਤਰ ਮਾਨਾ, ਉਹ ਮੇਰੇ ਅੰਦਰ ਵਸਿਆ ਹੋਇਆ। ਹਰ ਕਾ ਮਹਿਲ ਪਛਾਣਾ, ਮਹਿਲ ਹੁੰਦਾ ਟਿਕਾਣਾ, ਰੱਬ ਦਾ ਟਿਕਾਣਾ ਕਿਤੇ ਦੂਰ ਨਹੀਂ ਹੈ, ਉਹ ਤਾਂ ਮੇਰੇ ਅੰਦਰ ਵਸਿਆ ਹੋਇਆ ਹੈ। ਨਾਨਕ ਵੈਸਾਖੀ ਪ੍ਰਭ ਪਾਵੇ, ਨਾਨਕ ਵੈਸਾਖੀ ਪ੍ਰਭ ਪਾਵੇ, ਸੁਰਤ ਸ਼ਬਦ ਮਨ ਮਨ, ਕਿ ਜੇ ਮੇਰੀ ਸੁਰਤ ਵਾਹਿਗੁਰੂ ਦੇ ਸ਼ਬਦ ਦੇ ਵਿੱਚ ਟਿਕ ਜਾਏ। ਪਹਿਲੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜੇ ਮੇਰੀ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਏ, ਮੇਰਾ ਮਨ ਉਸ ਸ਼ਬਦ ਦੇ ਉੱਤੇ ਅਮਨਾ ਕਰੇ, ਨਾਨਕ ਵੈਸਾਖੀ ਪ੍ਰਭ ਪਾਵੇ। ਤੇ ਫਿਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਵਿਸਾਖ ਦੇ ਮਹੀਨੇ 'ਚ ਪ੍ਰਭੂ ਨੂੰ ਪਾ ਲਵਾਂਗੀ ਇੱਕ ਰੂਹ ਦੇ ਨਾਤੇ, ਔਰ ਮੇਰਾ ਪਿਆਰਾ ਮੇਰੇ ਨਾਲ ਹੋਏਗਾ। ਵਿਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖਿਆ ਹਰ ਦੁਆਰ ਆਵੋ ਦਇਆ ਕਰੇ। ਫਿਰ ਮਾਨੋ ਉਸ ਪ੍ਰਭੂ ਨੇ ਦਇਆ ਕਰਕੇ ਆਪਣੇ ਨਾਲ ਮੇਲ ਲਿਆ। ਇਹੀ ਅੱਜ ਦੀ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@gvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।